ਪਰਮਜੀਤ ਜੀ ਸਤਿ ਸ਼੍ਰੀ ਅਕਾਲ। ਹਾਂਜੀ ਸਤਿ ਸ਼੍ਰੀ ਅਕਾਲ। ਮੈਂ ਕਿਹਾ ਵੀ ਜਿਨ੍ਹਾਂ ਦੇ ਕੰਨਾਂ 'ਚ ਛਾਂ ਹੁੰਦੀਆਂ ਉਹਨਾਂ ਨੂੰ ਦੱਸ ਦਈਏ ਬਈ ਸੌ ਤਾਂ ਜਾਣ ਚੱਜ ਨਾਲ। ਮੈਂ ਇੱਕ ਮਿੰਟ ਹੀ ਲਾਂਗੀ। ਉਹਨਾਂ ਨੂੰ ਕਹੋ ਕਿ ਆਪਣੀਆਂ ਅੱਖਾਂ ਦੇ ਦੁਆਲੇ ਪੁੜਪੜੀਆਂ ਜਿਹੜੀਆਂ ਹੈਗੀਆਂ ਕੰਨਾਂ ਤੋਂ ਉੱਪਰ ਦੋਨੇ ਸਾਈਡਾਂ ਦੇ ਉੱਤੇ ਇਹਨੂੰ ਦਬਾਉਣ ਤੇ ਦਬਾ ਕੇ ਇਹ ਮਾਲਿਸ਼ ਕਰਨ ਕਿਸੇ ਵੀ ਤੇਲ ਦੀ ਅੱਛੇ ਦੀ। ਔਰ ਕੰਨਾਂ ਦੇ ਵਿੱਚ ਲਸਣ ਨੂੰ ਭੁੰਨ ਕੇ ਚੰਗੀ ਤਰ੍ਹਾਂ ਤੇ ਉਹਦੇ ਡ੍ਰੌਪ ਕੰਨਾਂ ਦੇ ਵਿੱਚ ਪਾਉਣ ਔਰ ਇੱਕਦਮ ਆਪਣਾ ਉਹ ਬਲੱਡ ਪ੍ਰੈਸ਼ਰ ਵੀ ਚੈੱਕ ਕਰਨ, ਕਿਉਂਕਿ ਬਲੱਡ ਪ੍ਰੈਸ਼ਰ ਹਾਈ ਹੋਣ ਦੇ ਨਾਲ ਵੀ ਕੰਨਾਂ ਦੇ ਵਿੱਚ ਠੱਕ ਠੱਕ ਕਈ ਤਰ੍ਹਾਂ ਦੇ ਮਿਊਜ਼ਿਕ ਆਉਂਦੇ ਰਹਿੰਦੇ ਨੇ। ਔਰ ਦੂਸਰਾ ਉਹ ਕੀ ਕਰਨ, ਐਕਸਰਸਾਈਜ਼ ਕਰਨ ਅੱਖਾਂ ਨੂੰ ਬੰਦ ਕਰਕੇ। ਉਹ ਜਿਵੇਂ ਮੈਂ ਦੱਸੀ ਸੀਗੀ ਕਿ 2 ਉਂਗਲਾਂ ਅੱਖਾਂ ਦੇ ਉੱਤੇ ਰੱਖਣੀਆਂ, ਅਗਲੀ ਉਂਗਲੀ ਨੱਕ ਦੇ ਉੱਤੇ ਰੱਖਣੀ ਹੈ, ਮੂੰਹ ਨੂੰ ਬੰਦ ਕਰਨਾ ਹੈ ਤੇ ਕੰਨਾਂ ਨੂੰ ਵੀ ਬੰਦ ਕਰਨਾ ਹੈ ਤੇ ਉਹ ਪ੍ਰੈਸ਼ਰ ਭਰਨਾ ਗੱਲਾਂ ਵਿੱਚ। ਉਹਦੇ ਨਾਲ ਜਿਹੜੇ ਉਹਨਾਂ ਦੇ ਪਰਦੇ ਅੱਗੇ ਪਿੱਛੇ ਹੋਏ ਨੇ ਉਹੀ ਮਿਊਜ਼ਿਕ ਦਿੰਦੇ ਨੇ। ਹਵਾ ਜਦੋਂ ਪੂਰੀ ਨਹੀਂ ਬਾਹਰ ਅੰਦਰ ਜਾਂਦੀ ਤੇ ਉਹਦੇ ਨਾਲ 2-4 ਵਾਰੀ ਦਿਨ 'ਚ 1-1 2-2 ਮਿੰਟ ਕਰਨ, ਇਹਨਾਂ ਨੂੰ ਰਿਲੀਫ ਮਿਲੇਗੀ, ਠੀਕ ਹੋ ਜਾਣਗੇ। ਪਰ ਬਲੱਡ ਪ੍ਰੈਸ਼ਰ ਆਪਣਾ ਰੈਗੂਲਰ ਚੈੱਕ ਕਰਾਉਣ ਕਿ ਇਹਨਾਂ ਦਾ ਬਲੱਡ ਪ੍ਰੈਸ਼ਰ ਹਾਈ ਹੈ। ਜੇ ਹਾਈ ਨਿਕਲ ਆਉਂਦਾ ਤੇ ਕੁਛ ਨਾ ਜਿੱਦਾਂ ਆਪਾਂ ਦੇਸੀ ਚੀਜ਼ਾਂ ਵਰਤਦੇ ਹੁੰਦੇ ਹਾਂ ਬਲੱਡ ਪ੍ਰੈਸ਼ਰ ਨੂੰ ਲੋਅ ਕਰਨ ਵਾਸਤੇ, ਫਟਾਫਟ ਜਿੱਦਾਂ ਲੋਅ ਹੁੰਦਾ ਹੈ ਕਿ ਥੋੜ੍ਹਾ ਜਿਹਾ ਫਰਿੱਜ ਵਿੱਚੋਂ ਕੱਚਾ ਦੁੱਧ ਠੰਡਾ ਲੈ ਕੇ ਪੀ ਸਕਦੇ ਨੇ, ਉਹਦੇ 'ਚ ਰੂਹ ਅਫਜ਼ਾ ਪਾ ਕੇ ਲੈ ਸਕਦੇ ਨੇ, ਉਹ ਹਦਵਾਣਾ ਲੈ ਸਕਦੇ ਨੇ। ਇਸ ਤਰ੍ਹਾਂ ਦੀਆਂ ਚੀਜ਼ਾਂ ਲੈਣ ਤਾਂ ਕਿ ਇਹਨਾਂ ਦਾ ਹੋਵੇ ਜੇ ਬਲੱਡ ਪ੍ਰੈਸ਼ਰ। ਪਰ ਇਹ ਐਕਸਰਸਾਈਜ਼ ਕਰਨ ਦੇ ਨਾਲ ਇਹ ਠੀਕ ਹੋ ਜਾਣਗੇ ਆਲਮੋਸਟ। ਬਾਕੀ ਫਿਰ ਅਗਲੇ ਮੰਗਲਵਾਰ ਦੱਸਾਂਗੇ। ਥੈਂਕ ਯੂ ਜੀ। ਥੈਂਕ ਯੂ ਪਰਮਜੀਤ ਜੀ। ਇਹ ਨਾ ਸੋਚੋ ਕਿ ਅਸੀਂ ਜੰਗ ਆ, ਹੋ ਸਕਦਾ ਬਿਮਾਰੀ ਕੋਈ ਵੀ ਕਦੀ ਵੀ ਹੋ ਸਕਦੀ ਆ। ਕੋਸ਼ਿਸ਼ ਜ਼ਰੂਰ ਕਰੋ ਆਪਣੀ ਬੋਡੀ ਨੂੰ ਠੀਕ ਰੱਖੋ, ਤੰਦਰੁਸਤ ਰੱਖੋ, ਚੈੱਕ ਕਰਦੇ ਰਹੋ। ਕੋਈ ਬਿਮਾਰੀ ਆ ਘਬਰਾਓ ਨਾ, ਪਰ ਉਸ ਦਾ ਇਲਾਜ ਆ ਜਿਹੜਾ ਉਹ ਜ਼ਰੂਰ ਕਰੋ। ਸਾਰਾ ਕੁਝ ਤੁਹਾਡੇ ਹੱਥ ਆ। ਪਰਮਜੀਤ ਜੀ ਸਤਿ ਸ਼੍ਰੀ ਅਕਾਲ। ਹਾਂਜੀ ਸਤਿ ਸ਼੍ਰੀ ਅਕਾਲ। ਮੈਂ ਕਿਹਾ ਵੀ ਜਿਨ੍ਹਾਂ ਦੇ ਕੰਨਾਂ 'ਚ ਛਾਂ ਹੁੰਦੀਆਂ ਉਹਨਾਂ ਨੂੰ ਦੱਸ ਦਈਏ ਬਈ ਸੌ ਤਾਂ ਜਾਣ ਚੱਜ ਨਾਲ। ਮੈਂ ਇੱਕ ਮਿੰਟ ਹੀ ਲਾਂਗੀ। ਉਹਨਾਂ ਨੂੰ ਕਹੋ ਕਿ ਆਪਣੀਆਂ ਅੱਖਾਂ ਦੇ ਦੁਆਲੇ ਪੁੜਪੜੀਆਂ ਜਿਹੜੀਆਂ ਹੈਗੀਆਂ ਕੰਨਾਂ ਤੋਂ ਉੱਪਰ ਦੋਨੇ ਸਾਈਡਾਂ ਦੇ ਉੱਤੇ ਇਹਨੂੰ ਦਬਾਉਣ ਤੇ ਦਬਾ ਕੇ ਇਹ ਮਾਲਿਸ਼ ਕਰਨ ਕਿਸੇ ਵੀ ਤੇਲ ਦੀ ਅੱਛੇ ਦੀ। ਔਰ ਕੰਨਾਂ ਦੇ ਵਿੱਚ ਲਸਣ ਨੂੰ ਭੁੰਨ ਕੇ ਚੰਗੀ ਤਰ੍ਹਾਂ ਤੇ ਉਹਦੇ ਡ੍ਰੌਪ ਕੰਨਾਂ ਦੇ ਵਿੱਚ ਪਾਉਣ ਔਰ ਇੱਕਦਮ ਆਪਣਾ ਉਹ ਬਲੱਡ ਪ੍ਰੈਸ਼ਰ ਵੀ ਚੈੱਕ ਕਰਨ, ਕਿਉਂਕਿ ਬਲੱਡ ਪ੍ਰੈਸ਼ਰ ਹਾਈ ਹੋਣ ਦੇ ਨਾਲ ਵੀ ਕੰਨਾਂ ਦੇ ਵਿੱਚ ਠੱਕ ਠੱਕ ਕਈ ਤਰ੍ਹਾਂ ਦੇ ਮਿਊਜ਼ਿਕ ਆਉਂਦੇ ਰਹਿੰਦੇ ਨੇ। ਔਰ ਦੂਸਰਾ ਉਹ ਕੀ ਕਰਨ, ਐਕਸਰਸਾਈਜ਼ ਕਰਨ ਅੱਖਾਂ ਨੂੰ ਬੰਦ ਕਰਕੇ। ਉਹ ਜਿਵੇਂ ਮੈਂ ਦੱਸੀ ਸੀਗੀ ਕਿ 2 ਉਂਗਲਾਂ ਅੱਖਾਂ ਦੇ ਉੱਤੇ ਰੱਖਣੀਆਂ, ਅਗਲੀ ਉਂਗਲੀ ਨੱਕ ਦੇ ਉੱਤੇ ਰੱਖਣੀ ਹੈ, ਮੂੰਹ ਨੂੰ ਬੰਦ ਕਰਨਾ ਹੈ ਤੇ ਕੰਨਾਂ ਨੂੰ ਵੀ ਬੰਦ ਕਰਨਾ ਹੈ ਤੇ ਉਹ ਪ੍ਰੈਸ਼ਰ ਭਰਨਾ ਗੱਲਾਂ ਵਿੱਚ। ਉਹਦੇ ਨਾਲ ਜਿਹੜੇ ਉਹਨਾਂ ਦੇ ਪਰਦੇ ਅੱਗੇ ਪਿੱਛੇ ਹੋਏ ਨੇ ਉਹੀ ਮਿਊਜ਼ਿਕ ਦਿੰਦੇ ਨੇ। ਹਵਾ ਜਦੋਂ ਪੂਰੀ ਨਹੀਂ ਬਾਹਰ ਅੰਦਰ ਜਾਂਦੀ ਤੇ ਉਹਦੇ ਨਾਲ 2-4 ਵਾਰੀ ਦਿਨ 'ਚ 1-1 2-2 ਮਿੰਟ ਕਰਨ, ਇਹਨਾਂ ਨੂੰ ਰਿਲੀਫ ਮਿਲੇਗੀ, ਠੀਕ ਹੋ ਜਾਣਗੇ। ਪਰ ਬਲੱਡ ਪ੍ਰੈਸ਼ਰ ਆਪਣਾ ਰੈਗੂਲਰ ਚੈੱਕ ਕਰਾਉਣ ਕਿ ਇਹਨਾਂ ਦਾ ਬਲੱਡ ਪ੍ਰੈਸ਼ਰ ਹਾਈ ਹੈ। ਜੇ ਹਾਈ ਨਿਕਲ ਆਉਂਦਾ ਤੇ ਕੁਛ ਨਾ ਜਿੱਦਾਂ ਆਪਾਂ ਦੇਸੀ ਚੀਜ਼ਾਂ ਵਰਤਦੇ ਹੁੰਦੇ ਹਾਂ ਬਲੱਡ ਪ੍ਰੈਸ਼ਰ ਨੂੰ ਲੋਅ ਕਰਨ ਵਾਸਤੇ, ਫਟਾਫਟ ਜਿੱਦਾਂ ਲੋਅ ਹੁੰਦਾ ਹੈ ਕਿ ਥੋੜ੍ਹਾ ਜਿਹਾ ਫਰਿੱਜ ਵਿੱਚੋਂ ਕੱਚਾ ਦੁੱਧ ਠੰਡਾ ਲੈ ਕੇ ਪੀ ਸਕਦੇ ਨੇ, ਉਹਦੇ 'ਚ ਰੂਹ ਅਫਜ਼ਾ ਪਾ ਕੇ ਲੈ ਸਕਦੇ ਨੇ, ਉਹ ਹਦਵਾਣਾ ਲੈ ਸਕਦੇ ਨੇ। ਇਸ ਤਰ੍ਹਾਂ ਦੀਆਂ ਚੀਜ਼ਾਂ ਲੈਣ ਤਾਂ ਕਿ ਇਹਨਾਂ ਦਾ ਹੋਵੇ ਜੇ ਬਲੱਡ ਪ੍ਰੈਸ਼ਰ। ਪਰ ਇਹ ਐਕਸਰਸਾਈਜ਼ ਕਰਨ ਦੇ ਨਾਲ ਇਹ ਠੀਕ ਹੋ ਜਾਣਗੇ ਆਲਮੋਸਟ। ਬਾਕੀ ਫਿਰ ਅਗਲੇ ਮੰਗਲਵਾਰ ਦੱਸਾਂਗੇ। ਥੈਂਕ ਯੂ ਜੀ। ਥੈਂਕ ਯੂ ਪਰਮਜੀਤ ਜੀ। ਇਹ ਨਾ ਸੋਚੋ ਕਿ ਅਸੀਂ ਜੰਗ ਆ, ਹੋ ਸਕਦਾ ਬਿਮਾਰੀ ਕੋਈ ਵੀ ਕਦੀ ਵੀ ਹੋ ਸਕਦੀ ਆ। ਕੋਸ਼ਿਸ਼ ਜ਼ਰੂਰ ਕਰੋ ਆਪਣੀ ਬੋਡੀ ਨੂੰ ਠੀਕ ਰੱਖੋ, ਤੰਦਰੁਸਤ ਰੱਖੋ, ਚੈੱਕ ਕਰਦੇ ਰਹੋ। ਕੋਈ ਬਿਮਾਰੀ ਆ ਘਬਰਾਓ ਨਾ, ਪਰ ਉਸ ਦਾ ਇਲਾਜ ਆ ਜਿਹੜਾ ਉਹ ਜ਼ਰੂਰ ਕਰੋ। ਸਾਰਾ ਕੁਝ ਤੁਹਾਡੇ ਹੱਥ ਆ।